ਅਗਲੀ ਖਬਰ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਬਹੁਤ ਇੰਪੋਰਟੈਂਟ ਆ, ਖਾਸ ਕਰਕੇ ਉਹ ਲੋਕ ਜਿਹੜੇ ਯੂਐਸ ਬਾਰਡਰ ਨੂੰ ਕ੍ਰਾਸ ਕਰਕੇ ਆਉਂਦੇ ਆ। ਵਾਈਟ ਹਾਊਸ ਨੇ ਅੱਜ ਐਡਮਿਟ ਕੀਤਾ ਹੈ ਕਿ ਉਹ ਟਾਈਟਲ 42 ਉਸ ਨੂੰ ਖਤਮ ਕਰਨ ਜਾ ਰਹੇ ਆ। ਈਵਨ ਦੋ ਉਹ ਕਹਿੰਦੇ ਵੀ ਸਾਨੂੰ ਪਤਾ ਆ ਬਹੁਤ ਸਾਰੇ ਇਲੀਗਲ ਲੋਕ ਯੂਐਸਏ ਦੇ ਵਿੱਚ ਇਸ ਟਾਈਟਲ ਦੇ ਖਤਮ ਹੋਣ ਤੋਂ ਬਾਅਦ ਐਂਟਰ ਕਰਨਗੇ। ਸੋ ਟਾਈਟਲ 42 ਦੇ ਮੁਤਾਬਕ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੀ, ਉਹਨਾਂ ਨੇ ਰਿਸਟ੍ਰਿਕਸ਼ਨ ਲਾਤੀ ਸੀ ਕਿੰਨੇ ਲੋਕ ਇੱਥੇ ਆ ਸਕਦੇ ਹੈਗੇ ਆ। ਖਾਸ ਕਰਕੇ ਪਬਲਿਕ ਹੈਲਥ ਆਰਡਰ ਸੀਗਾ ਇਹ, ਕਿਉਂਕਿ ਕਰੋਨਾ ਵਾਇਰਸ ਸੀ ਉਸ ਟਾਈਮ ਦੇ ਉੱਤੇ। ਇਹ ਬਹਾਨਾ ਲਾ ਕੇ ਜਿਹੜਾ ਬਾਰਡਰ ਆ ਉੱਥੇ ਰੋਕ ਦਿੱਤੇ ਗਏ ਸੀ ਲੋਕ, ਵੀ ਤੁਹਾਡੀ ਐਪਲੀਕੇਸ਼ਨ ਉੱਥੋਂ ਹੋਊਗੀ, ਫਿਰ ਪ੍ਰੋਸੈਸ ਹੋਊਗੀ। ਕਦੋਂ ਹੁੰਦੀ ਆ ਉਹ ਬਾਅਦ ਦੇ ਵਿੱਚ ਡਿਪੈਂਡ ਕਰਦਾ ਹੈਗਾ। ਸੋ ਕਹਿੰਦੇ ਵੀ ਮਈ ਮਹੀਨੇ ਤੋਂ ਇਹ ਜਿਹੜਾ ਟਾਈਟਲ 42 ਆ, ਇਹ ਕਰੰਟ ਵਾਲਾ ਆਪਣਾ ਐਡਮਿਨਿਸਟ੍ਰੇਸ਼ਨ ਆ, ਪ੍ਰੈਜ਼ੀਡੈਂਟ ਜੋ ਬਾਈਡਨ ਹੋਣ ਵਾਲਾ, ਉਹ ਇਸ ਨੂੰ ਖਤਮ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਸੋ ਟਾਈਟਲ 42 ਨੂੰ ਚੱਕਣ ਦੇ ਨਾਲ ਇਨਫਲਕਸ ਜਿਹੜਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਉਹ ਕਾਫੀ ਜ਼ਿਆਦਾ ਵਧੇਗਾ। ਰਿਪਬਲਿਕਨ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਬਾਈਡਨ ਪ੍ਰਸ਼ਾਸਨ ਆ ਉਸ ਦੇ ਉੱਤੇ ਸਖਤ ਟਿੱਪਣੀਆਂ ਕਰਦੇ ਹੋਏ ਕਿਹਾ ਵੀ ਇਹਨਾਂ ਨੂੰ ਤਕਰੀਬਨ 1 ਸਾਲ ਦਾ ਮੌਕਾ ਸੀਗਾ, ਪਰ ਫਿਰ ਵੀ ਇਸ ਨੂੰ ਚੰਗੀ ਤਰੀਕੇ ਦੇ ਨਾਲ ਇਹ ਮੈਨੇਜ ਨਹੀਂ ਕਰ ਰਹੇ ਹੈਗੇ, ਜਦ ਇਹ ਮੰਨ ਰਹੇ ਹੈਗੇ ਆ ਵੀ ਇੰਨੇ ਹਜ਼ਾਰਾਂ ਹੀ ਲੋਕ ਜਿਹੜੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਇੱਦਾਂ ਐਂਟਰ ਹੋ ਸਕਦੇ ਆ। ਸੋ ਇਹ ਸਾਰੇ ਅਸਾਈਲਮ ਦੇ ਤੌਰ ਦੇ ਲਈ ਰਿਫਿਊਜੀ ਬਣ ਕੇ ਕਈ ਜਿਹੜੇ ਆਉਂਦੇ ਨੇ, ਕਈ ਉੱਦਾਂ ਹੀ ਜਿਹੜੇ ਬਾਰਡਰ ਟੱਪ ਜਾਂਦੇ, ਜਿਨ੍ਹਾਂ ਨੇ ਤਾਂ ਬਾਰਡਰ ਟੱਪਣਾ ਆ ਉਹਨਾਂ ਨੂੰ ਤਾਂ ਟਾਈਟਲ 42 ਦੇ ਨਾਲ ਜਿਹੜਾ ਉਹ ਕੋਈ ਬਹੁਤਾ ਮਤਲਬ ਨਹੀਂ ਬਣਦਾ। ਪਰ ਇਹ ਆ ਵੀ ਜਿਹੜਾ ਕੋਈ ਆ ਕੇ ਉੱਥੇ ਪੇਸ਼ ਹੁੰਦਾ ਹੈ ਅਸਾਈਲਮ ਦੇ ਲਈ, ਤੇ ਉਸ ਦੇ ਲਈ ਉਹਨੂੰ ਫਿਰ ਮੈਕਸੀਕੋ ਦੇ ਵਿੱਚ ਰੱਖਿਆ ਜਾਂਦਾ ਹੈਗਾ ਆ। ਸੋ ਕਹਿੰਦੇ ਵੀ ਤਕਰੀਬਨ ਬਾਰਡਰ ਅਫੀਸ਼ੀਅਲਸ ਰੀਸੈਂਟ ਡੇਜ਼ ਦੇ ਵਿੱਚ ਉਹ ਦੱਸ ਰਿਹਾ ਵੀ 7000 ਮਾਈਗ੍ਰੈਂਟਸ ਡੇਲੀ ਉਹਨਾਂ ਦੇ ਨਾਲ ਐਨਕਾਊਂਟਰ ਆ ਉਹ ਹੁੰਦਾ ਆ। ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀ ਉਹ ਦੱਸ ਰਿਹਾ ਵੀ ਉਹ ਹੁਣ ਇਸ ਆંકੜੇ ਨੂੰ 18000 ਪ੍ਰਤੀ ਦਿਨ ਤੱਕ ਵੱਧਦਾ ਹੋਇਆ ਨਜ਼ਰ ਆਉਂਦਾ ਉਹਨਾਂ ਨੂੰ ਦਿਖਦਾ ਹੈਗਾ ਆ। ਸੋ ਇਸ ਦੇ ਨਾਲ ਕਹਿੰਦੇ ਵੀ ਇਸ ਟਾਈਮ 1.7 ਮਿਲੀਅਨ ਲੋਕ ਐਕਸਪਲਸ਼ਨ ਦੇ ਅੰਡਰ ਹੈਗੇ ਆ, ਤੇ ਜਦੋਂ ਇਹ CDC ਦੇ ਦੁਆਰਾ ਜਾਂ ਟਾਈਟਲ 42 ਆ ਪਬਲਿਕ ਹੈਲਥ ਸੇਫਟੀ ਨੂੰ ਲੈ ਕੇ ਲਾਇਆ ਗਿਆ, ਜਿਸ ਨੂੰ ਉਠਾ ਦਿੱਤਾ ਜਾਂਦਾ ਹੈ ਤੇ ਇੰਨੇ ਜ਼ਿਆਦਾ ਲੋਕਾਂ ਨੂੰ ਅੰਦਰ ਲਿਆਉਣਾ ਪੈ ਸਕਦਾ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਅਸਾਈਲਮ ਆਫਿਸਰਸ ਨੂੰ, ਨਾ ਕਿ ਇਮੀਗ੍ਰੇਸ਼ਨ ਕੋਰਟਸ ਨੂੰ, ਅਸਾਈਲਮ ਆਫਿਸਰਸ ਨੂੰ ਵੀ ਇਹ ਹੁਣ ਸ਼ਕਤੀ ਤਾਕਤ ਦਿੱਤੀ ਜਾਊਗੀ ਵੀ ਉੱਥੇ ਹੀ ਬਿਆਨਾਂ ਦੇ ਆਧਾਰ ਦੇ ਉੱਤੇ ਅਸਾਈਲਮ ਦੇ ਕੇਸ ਨੂੰ ਪਾਸ ਫੇਲ ਜਿਹੜੇ ਆ ਉਹ ਕਰ ਸਕਦੇ ਆ। ਸੋ ਉਹਨਾਂ ਨੇ ਸਟ੍ਰੀਮਲਾਈਨ ਕਰਨ ਦੇ ਲਈ ਇਹ ਫੈਸਲਾ ਲਿਆ। ਫਿਰ ਕੱਲ ਆਪਾਂ ਜਿੱਦਾਂ ਖਬਰ ਕੀਤੀ ਸੀ ਵੀ $2500 ਦੇ ਕੇ ਪ੍ਰੀਮੀਅਮ ਪ੍ਰੋਸੈਸਿੰਗ ਵਾਲਾ ਕੰਮ ਇਹ ਸ਼ੁਰੂ ਹੋ ਸਕਦਾ, ਪਰ ਉਹ 2 ਮਹੀਨੇ ਬਾਅਦ ਸ਼ੁਰੂ ਹੋ ਸਕਦਾ ਹੈ। ਸੋ ਅਜੇ ਹੋਇਆ ਨਹੀਂ ਆ, ਪਰ ਉਹਨਾਂ ਨੇ ਸਿਫਾਰਿਸ਼ ਜਿਹੜੀ ਇਸ ਚੀਜ਼ ਦੀ ਕਰ ਦਿੱਤੀ ਆ, ਤੇ ਇੱਧਰ ਟਾਈਟਲ 42 ਨੂੰ ਚੱਕਣ ਦੀ ਜਿਹੜੀ ਉਹ ਤਿਆਰੀ ਆ। ਸੋ ਬਿਗ ਇਨਫਲਕਸ ਜਿਹੜਾ ਉਹ ਹੋਵੇਗਾ। ਉਧਰ ਯੂਕਰੇਨ ਰੂਸ ਦੀ ਜਿਹੜੀ ਜੰਗ ਆ ਉਹ ਚੱਲ ਰਿਹਾ ਆ। ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੇ ਵੀ ਟਾਈਮ ਬੜਾ ਸਹੀ ਇੱਕ ਹਿਸਾਬ ਦੇ ਨਾਲ ਚੁਣਿਆ ਆ ਵੀ 64 ਸਪੇਰਿਆਂ ਤਾਂ ਇਹ ਘਿਰੇ ਪਏ ਨੇ, ਤੇ ਇਦਾਂ ਕਰਨ ਦੇ ਨਾਲ ਡੈਫੀਨੇਟਲੀ ਮਿਡ ਟਰਮ ਇਲੈਕਸ਼ਨਸ ਦੇ ਉੱਤੇ ਵੀ ਇੱਕ ਮੁੱਦਾ ਖਾਸ ਕਰਕੇ ਉਹਨਾਂ ਦੇ ਜਿਹੜੇ ਵਿਰੋਧੀਆਂ ਨੂੰ 100% ਇਸ ਨੂੰ ਉਛਾਲਣਗੇ। ਜੀ, ਸੋ ਬਿਲਕੁਲ ਜਿਹੜੇ ਡੈਮੋਕ੍ਰੇਟਸ ਕਈ ਕਾਂਗਰਸਮੈਨ ਆ ਉਹ ਨਾਰਾਜ਼ ਵੀ ਆ ਵੀ ਤੁਸੀਂ ਖਤਮ ਕਰਨ ਜਾ ਰਹੇ ਆ, ਪਰ ਜਿਹੜੇ ਪ੍ਰੋਗਰੈਸਿਵ ਆ ਉਹ ਕਹਿ ਰਹੇ ਵੀ ਇਹ ਬਹੁਤ ਵਧੀਆ, ਇਹ ਇੱਕ ਤਰ੍ਹਾਂ ਦੇ ਨਾਲ ਡਰੈਕੋਨੀਅਨ ਆਰਡਰ ਸੀਗਾ। ਸੋ ਇਹ ਵਧੀਆ ਕੰਮ ਆ ਜੇ ਇਹਨੂੰ ਉਠਾਉਣ ਜਾ ਰਹੇ ਹੈਗੇ ਆ। ਇਸ ਸਾਲ ਫਰਵਰੀ ਮਹੀਨੇ ਦੇ ਵਿੱਚ 1,64,973 ਮਾਈਗ੍ਰੈਂਟ ਫੜੇ ਗਏ ਬਾਰਡਰ ਤੇ, ਜਿਹੜੇ ਯੂਐਸਏ ਨੂੰ ਐਂਟਰ ਕਰ ਰਹੇ ਸੀ। ਪਿਛਲੇ ਸਾਲ ਫਰਵਰੀ ਮਹੀਨੇ 'ਚ 1,01,099 ਫੜੇ ਗਏ ਸੀ। ਬਾਰਡਰ ਪੈਟਰੋਲ ਦੇ ਚੀਫ ਰਾਹੁਲ ਔਰਟੇਜ਼ ਨੇ ਇਹ ਕਿਹਾ ਆ ਵੀ ਇਸ ਸਾਲ ਦੇ ਵਿੱਚ ਸਦਰਨ ਬਾਰਡਰ ਤੋਂ 1 ਮਿਲੀਅਨ ਐਨਕਾਊਂਟਰ ਹੋਣਗੇ। ਸੋ ਇੰਨੇ ਜ਼ਿਆਦਾ ਲੋਕ ਆਣਗੇ। ਅਗਲੀ ਖਬਰ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਬਹੁਤ ਇੰਪੋਰਟੈਂਟ ਆ, ਖਾਸ ਕਰਕੇ ਉਹ ਲੋਕ ਜਿਹੜੇ ਯੂਐਸ ਬਾਰਡਰ ਨੂੰ ਕ੍ਰਾਸ ਕਰਕੇ ਆਉਂਦੇ ਆ। ਵਾਈਟ ਹਾਊਸ ਨੇ ਅੱਜ ਐਡਮਿਟ ਕੀਤਾ ਹੈ ਕਿ ਉਹ ਟਾਈਟਲ 42 ਉਸ ਨੂੰ ਖਤਮ ਕਰਨ ਜਾ ਰਹੇ ਆ। ਈਵਨ ਦੋ ਉਹ ਕਹਿੰਦੇ ਵੀ ਸਾਨੂੰ ਪਤਾ ਆ ਬਹੁਤ ਸਾਰੇ ਇਲੀਗਲ ਲੋਕ ਯੂਐਸਏ ਦੇ ਵਿੱਚ ਇਸ ਟਾਈਟਲ ਦੇ ਖਤਮ ਹੋਣ ਤੋਂ ਬਾਅਦ ਐਂਟਰ ਕਰਨਗੇ।
ਸੋ ਟਾਈਟਲ 42 ਦੇ ਮੁਤਾਬਕ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੀ, ਉਹਨਾਂ ਨੇ ਰਿਸਟ੍ਰਿਕਸ਼ਨ ਲਾਤੀ ਸੀ ਕਿੰਨੇ ਲੋਕ ਇੱਥੇ ਆ ਸਕਦੇ ਹੈਗੇ ਆ। ਖਾਸ ਕਰਕੇ ਪਬਲਿਕ ਹੈਲਥ ਆਰਡਰ ਸੀਗਾ ਇਹ, ਕਿਉਂਕਿ ਕਰੋਨਾ ਵਾਇਰਸ ਸੀ ਉਸ ਟਾਈਮ ਦੇ ਉੱਤੇ। ਇਹ ਬਹਾਨਾ ਲਾ ਕੇ ਜਿਹੜਾ ਬਾਰਡਰ ਆ ਉੱਥੇ ਰੋਕ ਦਿੱਤੇ ਗਏ ਸੀ ਲੋਕ, ਵੀ ਤੁਹਾਡੀ ਐਪਲੀਕੇਸ਼ਨ ਉੱਥੋਂ ਹੋਊਗੀ, ਫਿਰ ਪ੍ਰੋਸੈਸ ਹੋਊਗੀ। ਕਦੋਂ ਹੁੰਦੀ ਆ ਉਹ ਬਾਅਦ ਦੇ ਵਿੱਚ ਡਿਪੈਂਡ ਕਰਦਾ ਹੈਗਾ। ਸੋ ਕਹਿੰਦੇ ਵੀ ਮਈ ਮਹੀਨੇ ਤੋਂ ਇਹ ਜਿਹੜਾ ਟਾਈਟਲ 42 ਆ, ਇਹ ਕਰੰਟ ਵਾਲਾ ਆਪਣਾ ਐਡਮਿਨਿਸਟ੍ਰੇਸ਼ਨ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣ ਵਾਲਾ, ਉਹ ਇਸ ਨੂੰ ਖਤਮ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਸੋ ਟਾਈਟਲ 42 ਨੂੰ ਚੱਕਣ ਦੇ ਨਾਲ ਇਨਫਲਕਸ ਜਿਹੜਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਉਹ ਕਾਫੀ ਜ਼ਿਆਦਾ ਵਧੇਗਾ। ਰਿਪਬਲਿਕਨ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਬਾਈਡਨ ਪ੍ਰਸ਼ਾਸਨ ਆ ਉਸ ਦੇ ਉੱਤੇ ਸਖਤ ਟਿੱਪਣੀਆਂ ਕਰਦੇ ਹੋਏ ਕਿਹਾ ਵੀ ਇਹਨਾਂ ਨੂੰ ਤਕਰੀਬਨ 1 ਸਾਲ ਦਾ ਮੌਕਾ ਸੀਗਾ, ਪਰ ਫਿਰ ਵੀ ਇਸ ਨੂੰ ਚੰਗੀ ਤਰੀਕੇ ਦੇ ਨਾਲ ਇਹ ਮੈਨੇਜ ਨਹੀਂ ਕਰ ਰਹੇ ਹੈਗੇ, ਜਦ ਇਹ ਮੰਨ ਰਹੇ ਹੈਗੇ ਆ ਵੀ ਇੰਨੇ ਹਜ਼ਾਰਾਂ ਹੀ ਲੋਕ ਜਿਹੜੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਇਦਾਂ ਐਂਟਰ ਹੋ ਸਕਦੇ ਆ। ਸੋ ਇਹ ਸਾਰੇ ਅਸਾਈਲਮ ਦੇ ਤੌਰ ਦੇ ਲਈ ਰਿਫਿਊਜੀ ਬਣ ਕੇ ਕਈ ਜਿਹੜੇ ਆਉਂਦੇ ਨੇ, ਕਈ ਉਦਾਂ ਹੀ ਜਿਹੜੇ ਬਾਰਡਰ ਟੱਪ ਜਾਂਦੇ ਨੇ। ਜਿਨ੍ਹਾਂ ਨੇ ਤਾਂ ਬਾਰਡਰ ਟੱਪਣਾ ਆ ਉਹਨਾਂ ਨੂੰ ਤਾਂ ਟਾਈਟਲ 42 ਦੇ ਨਾਲ ਜਿਹੜਾ ਉਹ ਕੋਈ ਬਹੁਤਾ ਮਤਲਬ ਨਹੀਂ ਬਣਦਾ, ਪਰ ਇਹ ਆ ਵੀ ਜਿਹੜਾ ਕੋਈ ਆ ਕੇ ਉੱਥੇ ਪੇਸ਼ ਹੁੰਦਾ ਹੈ ਅਸਾਈਲਮ ਦੇ ਲਈ ਤੇ ਉਸ ਦੇ ਲਈ ਉਹਨੂੰ ਫਿਰ ਮੈਕਸੀਕੋ ਦੇ ਵਿੱਚ ਰੱਖਿਆ ਜਾਂਦਾ ਹੈਗਾ ਆ। ਸੋ ਕਹਿੰਦੇ ਵੀ ਤਕਰੀਬਨ ਬਾਰਡਰ ਅਫੀਸ਼ੀਅਲਸ ਰੀਸੈਂਟ ਡੇਜ਼ ਦੇ ਵਿੱਚ ਉਹ ਦੱਸ ਰਿਹਾ ਵੀ 7000 ਮਾਈਗ੍ਰੈਂਟਸ ਡੇਲੀ ਉਹਨਾਂ ਦੇ ਨਾਲ ਐਨਕਾਊਂਟਰ ਆ ਉਹ ਹੁੰਦਾ ਆ। ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀ ਉਹ ਦੱਸ ਰਿਹਾ ਵੀ ਉਹ ਹੁਣ ਇਸ ਆંકੜੇ ਨੂੰ 18000 ਪ੍ਰਤੀ ਦਿਨ ਤੱਕ ਵੱਧਦਾ ਹੋਇਆ ਨਜ਼ਰ ਆਉਂਦਾ ਉਹਨਾਂ ਨੂੰ ਦਿਖਦਾ ਜੀ ਹੈਗਾ ਆ। ਸੋ ਇਸ ਦੇ ਨਾਲ ਕਹਿੰਦੇ ਵੀ ਇਸ ਟਾਈਮ 1.7 ਮਿਲੀਅਨ ਲੋਕ ਐਕਸਪਲਸ਼ਨ ਦੇ ਅੰਡਰ ਹੈਗੇ ਆ, ਤੇ ਜਦੋਂ ਇਹ CDC ਦੇ ਦੁਆਰਾ ਜਾਂ ਟਾਈਟਲ 42 ਆ ਪਬਲਿਕ ਹੈਲਥ ਸੇਫਟੀ ਨੂੰ ਲੈ ਕੇ ਲਾਇਆ ਗਿਆ, ਜਿਸ ਨੂੰ ਉਠਾ ਦਿੱਤਾ ਜਾਂਦਾ ਹੈ ਤੇ ਇੰਨੇ ਜ਼ਿਆਦਾ ਲੋਕਾਂ ਨੂੰ ਅੰਦਰ ਲਿਆਉਣਾ ਪੈ ਸਕਦਾ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਅਸਾਈਲਮ ਆਫਿਸਰਸ ਨੂੰ, ਨਾ ਕਿ ਇਮੀਗ੍ਰੇਸ਼ਨ ਕੋਰਟਸ ਨੂੰ, ਅਸਾਈਲਮ ਆਫਿਸਰਸ ਨੂੰ ਵੀ ਇਹ ਹੁਣ ਸ਼ਕਤੀ ਤਾਕਤ ਦਿੱਤੀ ਜਾਊਗੀ ਵੀ ਉੱਥੇ ਹੀ ਬਿਆਨਾਂ ਦੇ ਆਧਾਰ ਦੇ ਉੱਤੇ ਅਸਾਈਲਮ ਦੇ ਕੇਸ ਨੂੰ ਪਾਸ ਫੇਲ ਜਿਹੜੇ ਆ ਉਹ ਕਰ ਸਕਦੇ ਆ। ਸੋ ਉਹਨਾਂ ਨੇ ਸਟ੍ਰੀਮਲਾਈਨ ਕਰਨ ਦੇ ਲਈ ਇਹ ਫੈਸਲਾ ਲਿਆ। ਫਿਰ ਕੱਲ ਆਪਾਂ ਜਿੱਦਾਂ ਖਬਰ ਕੀਤੀ ਸੀ ਵੀ $2500 ਦੇ ਕੇ ਪ੍ਰੀਮੀਅਮ ਪ੍ਰੋਸੈਸਿੰਗ ਵਾਲਾ ਕੰਮ ਇਹ ਸ਼ੁਰੂ ਹੋ ਸਕਦਾ, ਪਰ ਉਹ 2 ਮਹੀਨੇ ਬਾਅਦ ਸ਼ੁਰੂ ਹੋ ਸਕਦਾ ਹੈ। ਸੋ ਅਜੇ ਹੋਇਆ ਨਹੀਂ ਆ, ਪਰ ਉਹਨਾਂ ਨੇ ਸਿਫਾਰਿਸ਼ ਜਿਹੜੀ ਇਸ ਚੀਜ਼ ਦੀ ਕਰ ਦਿੱਤੀ ਆ, ਤੇ ਇੱਧਰ ਟਾਈਟਲ 42 ਨੂੰ ਚੱਕਣ ਦੀ ਜਿਹੜੀ ਉਹ ਤਿਆਰੀ ਆ। ਸੋ ਬਿਗ ਇਨਫਲਕਸ ਜਿਹੜਾ ਉਹ ਹੋਵੇਗਾ। ਉਧਰ ਯੂਕਰੇਨ ਰੂਸ ਦੀ ਜਿਹੜੀ ਜੰਗ ਆ ਉਹ ਚੱਲ ਰਿਹਾ ਆ। ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੇ ਵੀ ਟਾਈਮ ਬੜਾ ਸਹੀ ਇੱਕ ਹਿਸਾਬ ਦੇ ਨਾਲ ਚੁਣਿਆ ਆ ਵੀ 64 ਫੇਰਿਆਂ ਤਾਂ ਇਹ ਘਿਰੇ ਪਏ ਨੇ, ਤੇ ਇਦਾਂ ਕਰਨ ਦੇ ਨਾਲ ਡੈਫੀਨੇਟਲੀ ਮਿਡ ਟਰਮ ਇਲੈਕਸ਼ਨਸ ਦੇ ਉੱਤੇ ਵੀ ਇੱਕ ਮੁੱਦਾ ਖਾਸ ਕਰਕੇ ਉਹਨਾਂ ਦੇ ਜਿਹੜੇ ਵਿਰੋਧੀਆਂ ਨੂੰ 100% ਇਸ ਨੂੰ ਉਛਾਲਣਗੇ। ਜੀ। ਸੋ ਬਿਲਕੁਲ ਜਿਹੜੇ ਡੈਮੋਕ੍ਰੇਟਸ ਕਈ ਕਾਂਗਰਸਮੈਨ ਆ ਉਹ ਨਾਰਾਜ਼ ਵੀ ਆ ਵੀ ਤੁਸੀਂ ਖਤਮ ਕਰਨ ਜਾ ਰਹੇ ਆ, ਪਰ ਜਿਹੜੇ ਪ੍ਰੋਗਰੈਸਿਵ ਆ ਉਹ ਕਹਿ ਰਹੇ ਵੀ ਇਹ ਬਹੁਤ ਵਧੀਆ, ਇਹ ਇੱਕ ਤਰ੍ਹਾਂ ਦੇ ਨਾਲ ਡਰੈਕੋਇਨੀਅਨ ਆਰਡਰ ਸੀਗਾ। ਸੋ ਇਹ ਵਧੀਆ ਕੰਮ ਆ ਜੇ ਇਹਨੂੰ ਉਠਾਉਣ ਜਾ ਰਹੇ ਹੈਗੇ ਆ। ਇਸ ਸਾਲ ਫਰਵਰੀ ਮਹੀਨੇ ਦੇ ਵਿੱਚ 1,64,973 ਮਾਈਗ੍ਰੈਂਟ ਫੜੇ ਗਏ ਬਾਰਡਰ ਤੇ, ਜਿਹੜੇ USA ਨੂੰ ਐਂਟਰ ਕਰ ਰਹੇ ਸੀ। ਪਿਛਲੇ ਸਾਲ ਫਰਵਰੀ ਮਹੀਨੇ 'ਚ 1,01,099 ਫੜੇ ਗਏ ਸੀ। ਬਾਰਡਰ ਪੈਟਰੋਲ ਦੇ ਚੀਫ ਰਾਹੁਲ ਔਰਟੇਜ਼ ਨੇ ਇਹ ਕਿਹਾ ਆ ਵੀ ਇਸ ਸਾਲ ਦੇ ਵਿੱਚ ਸਦਰਨ ਬਾਰਡਰ ਤੋਂ 1 ਮਿਲੀਅਨ ਐਨਕਾਊਂਟਰ ਹੋਣਗੇ। ਸੋ ਇੰਨੇ ਜ਼ਿਆਦਾ ਲੋਕ ਆਣਗੇ।